ਅਗਲੀ ਖਬਰ ਜੋ ਕ੍ਰੈਸ਼ ਹੋਇਆ ਪਿਛਲੇ ਦਿਨਾਂ ਦੇ ਵਿੱਚ 64 ਦੇ 64 ਲੋਕ ਜੋ ਅਮਰੀਕਨ 에ਅਰਲਾਈਨ ਦੀ ਫਲਾਈਟ ਸੀ ਉਹਨਾਂ ਦੀ ਮੌਤ ਹੋ ਚੁੱਕੀ ਆ। ਤਿੰਨ ਜਾਣੇ ਜੋ ਫੌਜੀ ਸੀ ਉਹਨਾਂ ਦੀ ਵੀ ਇਹ ਕਨਫਰਮ ਹੋ ਚੁੱਕਾ ਹੈਗਾ। ਇਹਦੇ ਸੰਬੰਧ ਦੇ ਵਿੱਚ ਡੀਸੀ ਦੇ ਫਾਇਰ ਤੇ ਐਸ ਦੇ ਚੀਫ ਜੌਨ ਡੌਨਲੇ ਉਹਨਾਂ ਨੇ ਇਹ ਕਿਹਾ ਵੀ ਅਸੀਂ ਸਾਨੂੰ ਕੋਈ ਯਕੀਨ ਨਹੀਂ ਵੀ ਹੁਣ ਕੋਈ ਸਰਵਾਈਵਰ ਬਚਿਆ ਹੋਊਗਾ। ਯੂਐਸ ਸੈਕਟਰੀ ਆਫ ਟਰਾਂਸਪੋਰਟੇਸ਼ਨ ਸ਼ਾਨ ਡਫੀ ਹੁਣਾਂ ਨੇ ਇਹ ਕਿਹਾ ਹੈ ਵੀ ਕੋਈ there was no communication breakdown and both aircraft involved in the crash were in standard flight pattern ਤੇ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਵੀ ਦੱਸਿਆ ਰੀਗਨ ਨੈਸ਼ਨਲ 에ਅਰਪੋਰਟ ਨੂੰ ਦੁਬਾਰਾ ਕੀ ਫਿਰ ਓਪਨ ਕਰ ਦਿੱਤਾ ਗਿਆ ਹੈਗਾ। ਕੱਲ ਦੁਬਾਰਾ ਕੀ ਫਲਾਈਟਸ ਉੱਥੇ ਜਾਣੀਆਂ ਸ਼ੁਰੂ ਹੋ ਚੁੱਕੀਆਂ ਹੈਗੀਆਂ। ਇੱਕ ਭਾਰਤੀ ਮੂਲ ਦੀ ਜੋ ਲੇਡੀ ਸੀ ਉਸ ਦੀ ਵੀ ਇਹਦੇ ਵਿੱਚ ਮੌਤ ਹੋਈ ਹੈਗੀ ਆ। ਆਸਰਾ ਹੁਸੈਨ ਰਜ਼ਾ ਡਾਟਰ ਆਫ ਇੰਡੀਅਨ ਇਮੀਗ੍ਰੈਂਟ ਜੋ 67 ਲੋਕਾਂ ਦੇ ਵਿੱਚ ਸੀਗੀ। ਹਜੇ ਕੁਝ ਸਮਾਂ ਹੀ ਪਹਿਲਾਂ ਉਹ ਗ੍ਰੈਜੂਏਟ ਹੋਈ ਸੀ ਇੰਡੀਆਨਾ ਯੂਨੀਵਰਸਿਟੀ ਤੋਂ 2020 ਦੇ ਵਿੱਚ ਤੇ 2023 ਚ ਉਹਦਾ ਜਿਹੜਾ ਵਿਆਹ ਹੋਇਆ ਸੀ ਵਾਸ਼ਿੰਗਟਨ ਡੀਸੀ ਦੇ ਵਿੱਚ ਐਜ਼ ਅ ਕੰਸਲਟੈਂਟ ਉਹ ਕੰਮ ਕਰਦੀ ਸੀ ਜੋ ਕਿ 2 ਵਾਰ ਵਿਚੀਟਾ ਜਿਹੜਾ ਕੈਂਸਸ ਦੇ ਵਿੱਚ ਆ ਉੱਥੋਂ ਹਰ ਮਹੀਨੇ ਉਹ ਟਰੈਵਲ ਕਰਦੀ ਸੀ। ਜਿਹੜਾ ਉਹਦਾ ਪ੍ਰੋਜੈਕਟ ਸੀ ਹਸਪੀਟਲ ਦੇ ਵਿੱਚ ਇਹ ਉਹਦੇ ਫਾਦਰ ਇਨ ਲਾ ਨੇ ਦੱਸਿਆ ਹੈਗਾ। ਸੋ ਬਹੁਤ ਹੀ ਦਰਦਨਾਕ ਮੌਤਾਂ ਇਸ ਜੋ ਐਕਸੀਡੈਂਟ ਆ ਉਹਦੇ ਵਿੱਚ ਹੋਈਆਂ ਹੈਗੀਆਂ। ਬਿਲਕੁਲ ਹਾਲ ਦੀ ਘੜੀ ਜੋ ਰਿਪੋਰਟ ਆ ਰਹੀ ਆ ਵੀ FAA ਨੇ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਜਿਹੜੇ ਲੋ ਐਲਟੀਚਿਊਡ ਹੈਲੀਕਾਪਟਰ ਕੋਰੀਡੋਰ ਆ ਰੀਗਨ ਨੈਸ਼ਨਲ 에ਅਰਪੋਰਟ ਨਜ਼ਦੀਕ ਉਸ ਨੂੰ ਅਣਮਿੱਥੇ ਸਮੇਂ ਦੇ ਲਈ ਬੰਦ ਕਰ ਦਿੱਤਾ ਆ। ਕਹਿੰਦੇ ਵੀ ਕਈ ਐਰਰਸ ਇਸ ਦੇ ਵਿੱਚ ਹੋਏ ਓਬਵੀਅਸਲੀ ਇਹਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ, ਗਲਤੀਆਂ ਹੋਈਆਂ ਤਾਂ ਹੀ ਆਪਸ ਦੇ ਵਿੱਚ ਇੱਕ ਜਹਾਜ਼ ਤੇ ਹੈਲੀਕਾਪਟਰ ਜਿਹੜਾ ਉਹ ਟਕਰਾ ਗਿਆ। ਟਰੰਪ ਹੁਣਾਂ ਨੇ ਉਹ ਵੱਖਰੀ ਗੱਲ ਆ ਵੀ ਇਸ ਨੂੰ DEI ਦੇ ਨਾਲ ਜਿਹੜਾ ਉਹ ਜੋੜ ਕੇ ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਤੇ ਮੁੱਦਾ ਤਾਂ ਹੁਣ ਇੱਥੇ ਲੀਡਰਸ਼ਿਪ ਦੀ ਲੋੜ ਸੀ ਪਰ ਉਹ ਉੱਥੇ ਇੱਕ ਦੂਜੇ ਦੇ ਉੱਤੇ ਪੁਰਾਣਿਆਂ ਦੇ ਉੱਤੇ ਜਿਹੜਾ ਇਲਜ਼ਾਮ ਲਾ ਰਹੇ ਆ। ਏਅਰ ਟ੍ਰੈਫਿਕ ਕੰਟਰੋਲ ਵਾਲੇ ਕਹਿੰਦੇ ਵੀ ਭਾਈ ਇਸ ਏਅਰ ਟ੍ਰੈਫਿਕ ਕੰਟਰੋਲ ਦੇ ਵਿੱਚ ਜਿਹੜਾ ਵੀ ਕੋਈ ਬਹਿੰਦਾ ਹੈ ਉਹ ਮੈਰਿਟ ਦੇ ਆਧਾਰ ਤੇ ਹੀ ਹੁੰਦਾ ਆ। ਉਹਦੇ ਵਿੱਚ ਕੋਈ ਡਾਈਵਰਸਿਟੀ ਇਨਕਲੂਜਨ ਐਕਵਿਟੀ ਉਹਦਾ ਇਸ ਦੇ ਵਿੱਚ ਇਸ ਥਾਂ ਦੇ ਉੱਤੇ ਕੋਈ ਮਤਲਬ ਨਹੀਂ ਰਹਿੰਦਾ। ਆਲਰੇਡੀ ਇਹ ਚੀਜ਼ ਪਤਾ ਲੱਗੀ ਵੀ 2 ਜਣਿਆਂ ਦਾ ਕੰਮ ਇੱਕ ਤੋਂ ਕਰਵਾਇਆ ਜਾ ਰਿਹਾ ਸੀਗਾ। ਉਧਰ ਕਹਿੰਦੇ ਵੀ ਕਿਉਂਕਿ ਜਿਹੜਾ ਦਰਿਆ ਦੇ ਨਜ਼ਦੀਕ ਸੀ, ਰਾਤ ਦਾ ਵਕਤ ਸੀਗਾ, ਜਿਹੜੇ ਹੈਲੀਕਾਪਟਰ ਦੇ ਜਿਹੜਾ ਪਾਇਲਟ ਆ ਉਸਨੇ ਨਾਈਟ ਵਿਜ਼ਨ ਗੋਗਲਸ ਲਾਈਆਂ ਸੀ ਨਹੀਂ ਲਾਈਆਂ ਸੀਗੀਆਂ। ਉਹਦੇ ਵਿੱਚ ਈਵਨ ਕਹਿੰਦੇ ਵੀ ਜੇ ਲਾਈਆਂ ਵੀ ਹੋਈਆਂ ਤਾਂ ਉਹ ਰਿਫਲੈਕਸ਼ਨਸ ਇੰਨੀਆਂ ਲਾਈਟਸ ਇੰਨੀਆਂ ਵੀ ਕਹਿੰਦੇ ਵੀ ਕਨਫਿਊਜ਼ ਵੀ ਹੋ ਜਾਂਦਾ ਆ। 3 ਜਾਣੇ ਕਹਿੰਦੇ ਵੀ ਬਲੈਕ ਹਾਕ ਹੈਲੀਕਾਪਟਰ ਦੇ ਵਿੱਚ ਕਲੀਅਰੈਂਸ ਦੇ ਲਈ ਐਡੇ ਲੋ ਐਲਟੀਟਿਊਡ ਦੇ ਵਿੱਚ ਜਿੱਥੇ ਏਅਰ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਆ ਉਹ ਘੱਟ ਹੁੰਦੇ। ਇੱਕ ਸਾਬਕਾ ਏਅਰ ਜਿਹੜੀ ਬਲੈਕ ਹਾਕ ਹੈਲੀਕਾਪਟਰ ਦੀ ਜਿਹੜੀ ਪਾਇਲਟ ਆ ਉਹਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਆ। 200 ਫੁੱਟ ਦੀ ਉਚਾਈ ਦੇ ਉੱਤੇ ਹੈਲੀਕਾਪਟਰ ਹੋਣਾ ਚਾਹੀਦਾ ਸੀਗਾ, ਬਾਏ ਮਿਸਟੇਕ ਇਹ 350 ਫੁੱਟ ਦੀ ਉਚਾਈ ਦੇ ਉੱਤੇ ਇਹ ਉੱਡ ਰਿਹਾ ਸੀ। ਇੱਕ ਹੋਰ ਜਹਾਜ਼ ਜਿਨ੍ਹਾਂ ਨੇ ਵੀ ਉਹ ਵੀਡੀਓ ਦੇਖੀ ਉਹ ਦੇਖ ਸਕਦੇ ਵੀ ਇੱਕ ਜੋ ਹੋਰ ਜਹਾਜ਼ ਉਹਦੇ ਲਾਗੋਂ ਦੀ ਉਹ ਉਡਾਨ ਭਰ ਰਿਹਾ ਸੀ। ਪਾਇਲਟ ਨੂੰ ਕਹਿੰਦੇ ਵੀ ਜਦ ਪੁੱਛਿਆ ਗਿਆ ਤਾਂ ਉਹਨੂੰ ਲੱਗਾ ਵੀ ਸ਼ਾਇਦ ਭੁਲੇਖਾ ਲੱਗਾ ਵੀ ਉਹ ਸਿਰਫ ਉਹ ਦੂਜੇ ਜਹਾਜ਼ ਦੀ ਗੱਲ ਕਰ ਰਹੇ, ਜਿਹੜਾ ਇਹ ਜਹਾਜ਼ ਆ ਰਿਹਾ ਸੀ ਉਸ ਨੂੰ ਦਿਖਿਆ ਨਹੀਂ। ਬਾਕੀ ਹਰਜੋਤ ਸਿੰਘ ਜੀ ਵੀ ਜਿਹੜੀ ਮੌਤ ਆ ਘੁਮਾ ਫਿਰਾ ਕੇ ਦੇਖੋ ਸਾਰਿਆਂ ਨੂੰ ਇੱਕ ਥਾਂ ਦੇ ਉੱਤੇ ਇਕੱਠੇ ਕਰ ਦਿੰਦੀ ਆ। ਬੜੇ ਅਫਸੋਸ ਦੇ ਨਾਲ ਇਹ ਗੱਲ ਆ ਵੀ ਜਿਹੜੀਆਂ 67 ਦੀਆਂ 67 ਜਾਨਾਂ ਜਿਹੜੀਆਂ ਇਸ ਦੇ ਵਿੱਚ ਗਈਆਂ ਸਾਰਿਆਂ ਦੀ ਕਿੱਥੇ ਜਾ ਕੇ ਜਿਹੜੀ ਉਹ ਲਿਖੀ ਸੀ। ਚੰਦ ਹੀ ਸੈਕਿੰਡਸ ਦੇ ਵਿੱਚ ਉਹ 64 ਜਾਣਿਆਂ ਨੇ ਨਹੀਂ ਤਾਂ ਲੈਂਡ ਹੋ ਜਾਣਾ ਸੀ। ਇਹਨਾਂ ਨੇ ਆਪਣੇ ਰੈਗੂਲਰ ਰੂਟੀਨ ਤੋਂ ਜਿਹੜਾ ਉਹ ਚਲੇ ਜਾਣਾ ਸੀਗਾ। ਪਰ ਅਫਸੋਸ ਵੀ ਇਹ ਦੁਰਘਟਨਾ ਜਿਹੜੀ ਆ ਇਹਨਾਂ ਦੇ ਕਹਿ ਲਓ ਵੀ ਜ਼ਿੰਦਗੀ ਦੇ ਵਿੱਚ ਇਹ ਚੀਜ਼ ਜਿਹੜੀ ਉਹ ਲਿਖੀ ਸੀ ਇੱਥੇ ਆ ਕੇ ਜਿਹੜੀ ਉਹ ਸਮਾਪਤੀ ਜਿਹੜੀ ਉਹ ਹੋਣੀ ਸੀਗੀ। ਅਜੇ ਵੀ ਜਿਹੜਾ ਮਲਬਾ ਆ ਉਹ ਲਗਾਤਾਰ ਕੱਢਿਆ ਜਿਹੜਾ ਉਹ ਜਾ ਰਿਹਾ ਆ। ਬਲੈਕ ਬਾਕਸਿਸ ਆ ਉਹ ਇਸ ਬਾਬਤ ਆਲਰੇਡੀ ਮਿਲ ਚੁੱਕੇ ਹੈਗੇ ਆ। ਟਰੰਪ ਹੁਣਾਂ ਨੂੰ ਇਸ ਟਾਈਮ ਕਾਫੀ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਦਾਂ ਦੀ ਬਿਆਨਬਾਜ਼ੀ ਜਿਹੜੀ ਆ ਉਹਨਾਂ ਨੇ ਕੋਲੀਜਨ ਮਿਡ ਏਅਰ ਕੋਲੀਜਨ ਤੋਂ ਬਾਅਦ ਦੇ ਵਿੱਚ ਜਿਹੜੀ ਉਹ ਕੀਤੀ ਹੈਗੀ ਆ। ਸੋ ਲੇਟੈਸਟ ਜਿਹੜੀ ਆ ਇਹੀ ਚੀਜ਼ ਜਿਹੜੀ ਉਹ ਆ ਰਹੀ ਆ ਵੀ ਵਿਕਟਮਸ ਦੇ ਬਾਰੇ ਹੌਲੀ ਹੌਲੀ ਜਿਹੜਾ ਉਹ ਪਤਾ ਲੱਗ ਰਿਹਾ ਆ।
ਕੱਲ ਇਹ ਵੀ ਸਵਾਲ ਪੁੱਛਿਆ ਗਿਆ ਸੀ ਵੀ ਜਿੰਨੀ ਦੇ ਅਜੇ ਤਾਂ ਵਿਕਟਮਸ ਦਾ ਵੀ ਨਹੀਂ ਤੁਹਾਨੂੰ ਜਿਹੜਾ ਉਹ ਪਤਾ ਵੀ ਕੌਣ ਸੀਗੇ ਤੇ ਤੁਸੀਂ ਪਹਿਲੋਂ DEI ਦੇ ਉੱਤੇ ਜਿਹੜਾ ਉਹ ਜ਼ੋਰ ਲਾ ਰਹੇ ਆ ਉਸ ਪਾਸੇ ਵੱਲ ਨੂੰ ਜਿਹੜੀ ਉਹ ਗੱਲ ਕਰ ਰਹੇ ਆ। ਉਧਰ ਕੈਂਸਸ ਤੋਂ ਜਿਹੜੀ ਉੱਡੀ ਫਲਾਈਟ ਸੀ ਉਸ ਦੇ ਵਿੱਚ ਕਹਿੰਦੇ ਵੀ ਇੱਕ ਟੀਚਰ ਲਿੰਡਸੀ ਫੀਲਡਸ ਉਹ ਵੀ ਇਸ ਦੇ ਵਿੱਚ ਸਵਾਰ ਸੀ। ਇਹ ਬਾਇਓਲੋਜੀ ਦੀ ਟੀਚਰ ਸੀ। ਉਹਦੇ ਸਕੂਲ ਵਾਲੇ ਜਿਹੜੇ ਆ ਤੇ ਉਹਦੇ ਪਰਿਵਾਰ ਵਾਲੇ ਇਸ ਟਾਈਮ ਬਹੁਤ ਜ਼ਿਆਦਾ ਕਹਿ ਲਓ ਵੀ ਸ਼ੌਕ ਦੇ ਵਿੱਚ ਨੇ ਵੀ ਇਹ ਸਾਰਾ ਕੁਛ ਕੀ ਜਿਹੜਾ ਉਹ ਵਾਪਰਿਆ ਆ। FAA ਦੇ ਵਿੱਚ ਇਸ ਟਾਈਮ ਪੂਰੀ ਤਰ੍ਹਾਂ ਤੜਥੱਲੀ ਮਚੀ ਪਈ ਆ ਵੀ ਐਡਾ ਵੱਡਾ ਹਾਦਸਾ ਹੋ ਜਿਹੜਾ ਉਹ ਕਿੱਦਾਂ ਗਿਆ ਹੈਗਾ ਆ ਤੇ ਇਸ ਦੀ ਜਿਹੜੀ ਜਾਂਚ ਆ ਉਹ ਇਸ ਟਾਈਮ ਵੱਡੇ ਪੱਧਰ ਦੇ ਉੱਤੇ ਚੱਲ ਰਹੀ ਹੈ। ਕੱਲ NTSB ਵਾਲੇ ਵੀ ਜਿਹੜੀ ਆ ਪੱਤਰਕਾਰਾਂ ਦੇ ਨਾਲ ਸੰਬੋਧਿਤ ਹੋ ਰਹੇ ਸੀ। ਉਹਨਾਂ ਨੇ ਕਿਹਾ ਵੀ ਦੇਖੋ ਡਾਟਾ ਸਾਡੇ ਕੋਲ ਹੈਗਾ ਆ, ਤੁਸੀਂ ਵੀ ਜਿਹੜੇ ਆ ਆਪਣੇ ਸਪੈਕੂਲੇਸ਼ਨਸ ਆ ਉਹਨਾਂ ਨੂੰ ਥੋੜਾ ਜਿਹਾ ਵਿਰਾਮ ਜਿਹੜਾ ਉਹ ਲਾਓ। ਇਸ ਡਾਟੇ ਦੀ ਪੂਰੀ ਤਰ੍ਹਾਂ ਪੜਚੋਲ ਕਰਕੇ ਤੁਹਾਨੂੰ ਅਸੀਂ ਪੂਰੀ ਜਿਹੜੀ ਜਾਣਕਾਰੀ ਇਸ ਦੇ ਵਿੱਚ ਦਵਾਂਗੇ ਵੀ ਮੁਸ਼ਕਲ ਜਿਹੜੀ ਆ ਇਹਦੇ ਵਿੱਚ ਨੁਕਸ ਆ ਜਿਹੜੇ ਆ ਖਰਾਬੀਆਂ ਜਿਹੜੀਆਂ ਆ ਉਹ ਕਿੱਥੇ ਜਿਹੜੀਆਂ ਉਹ ਆਈਆਂ ਹੈਗੀਆਂ ਆ। ਸੋ ਬਲੈਕ ਹਾਕ ਹੈਲੀਕਾਪਟਰ ਦਾ ਜ਼ਿਆਦਾ ਉੱਚਾ ਉੱਡ ਰਿਹਾ ਸੀਗਾ। ਇਹ ਗਲਤ ਸੀ, ਇਹ ਠੀਕ ਸੀ, ਉਹ ਕੋਈ ਮਿਸਟੇਕ ਹੋਈ ਆ, ਕਿਵੇਂ ਹੋਇਆ ਆ, ਪਰ ਇਹ ਹਾਦਸਾ ਜਿਹੜਾ ਉਹ ਵਾਪਰ ਗਿਆ। ਅੱਗੇ ਤੋਂ ਇਹ ਕਿੱਦਾਂ ਨਾ ਵਾਪਰੇ ਹੁਣ ਉਸ ਦੇ ਉੱਤੇ ਕਹਿੰਦੇ ਵੀ ਫੋਕਸ ਕਰਨ ਦੀ ਜ਼ਰੂਰਤ ਹੈਗੀ ਆ।